मेरा भाई हबीब है, मैनू 72 साल हो गए तेन लभदिया नहीं। अगर तू मैनू देखना तो मेरे नाल राबता कर। मैं बहुत तरसिया, जिंदगी का पता कोई नहीं। 80 साल उम्र हो गई, अभी पता करे चल जाना। चलो चीजे चीजे मिल जी। अस्सलाम वालेकुम, सत श्री अकाल जी। ਅਸੀਂ 2 ਦਿਨ ਪਹਿਲੇ ਇੱਕ ਵੀਡੀਓ ਪਾਈ ਸੀ ਆਪਣਾ ਫੂਲੇ ਵਾਲਾ ਪਿੰਡ ਇੰਡੀਆ ਦੇ ਵਿੱਚ। ਉੱਥੇ 72 ਵਰੇ ਪਹਿਲੇ ਭਰਾ ਤੋਂ ਵਿਛੜ ਗਏ ਸੀ ਜਿਹੜੇ ਅੱਜ ਤੱਕ ਨਹੀਂ ਲੱਭੇ, ਇੱਕ ਦੂਜੇ ਨੂੰ ਨਹੀਂ ਮਿਲੇ। ਤੇ ਅਸੀਂ ਥੋੜ੍ਹੇ ਦਿਨ ਪਹਿਲੇ ਹੀ 2-3 ਦਿਨ ਪਹਿਲੇ ਉਹਨਾਂ ਦੀ ਵੀਡੀਓ ਅਪਲੋਡ ਕੀਤੀ ਸੀ। ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਉਹਨਾਂ ਦਾ 72 ਵਰਿਆਂ ਤੋਂ ਵਿਛੜਿਆ ਭਰਾ ਜਿਹੜਾ ਉਹਦੇ ਨਾਲ ਸਾਡਾ ਰਾਬਤਾ ਹੋ ਗਿਆ, ਕੰਟੈਕਟ ਹੋ ਗਿਆ। ਵੀਡੀਓ ਉਹਨਾਂ ਤੱਕ ਡਾਕਟਰ ਜਸਕੀਰ ਸਿੰਘ ਹੁਣੀ ਨੇ ਕੈਨੇਡਾ ਤੋਂ ਉਹਨਾਂ ਤੱਕ ਸਾਡਾ ਕੰਟੈਕਟ ਕਰਵਾ ਦਿੱਤਾ। ਅਤੇ ਹੁਣ ਅਸੀਂ ਜਾ ਰਹੇ ਉਹਨਾਂ ਦੇ ਭਾਈ ਨਾਲ ਜਿਹੜਾ ਇੱਥੇ ਫੈਸਲਾਬਾਦ ਲੈਲਪੁਰ 255 ਬੋਗੜਾਂ ਦੇ ਵਿੱਚ ਬੈਠੇ ਨੇ। ਉਹਨਾਂ ਨਾਲ ਉਹਨਾਂ ਦੀ ਗੱਲ ਕਰਵਾਵਾਂਗੇ, ਇੱਕ ਸਰਪ੍ਰਾਈਜ਼ ਉਹਨਾਂ ਵਾਸਤੇ। ਅਤੇ ਸਾਡੇ ਲਈ ਵੀ ਬੜੀ ਖੁਸ਼ੀ ਦੀ ਗੱਲ ਹੈ। ਅਤੇ ਅਸੀਂ ਇੱਕ ਹੋਰ ਜਿਹੜੀ ਵਾ ਕਹਾਣੀ ਉਹਨੂੰ ਪਾਇਆ ਤੱਕ ਪਹੁੰਚਾਇਆ। बाबा बहुत आ रही है, बाबा आ रही है, बाबा बहुत आ रही है। बाबा लग ले रोज ना जला दे। राजी हो? राजी हो? मैं क्या अच्छा तो हम गल करिए। 70 साल हो गया किसी ने गल नहीं कराई। चलो आज थोड़ी गल होती है हमारी। हाँ जी सत श्री अकाल जी। हाँ गल करनी जे भरा नाल। हाँ कर लो गल भरा नाल। चलना हबीब नाम दूसरा पै गया सिक्का। माई कदम बहुत हुई थी। दिमाग से पूरा नाम ही मामिया का। हाँ कमा तू उन्होंने तेन सामभ्या नहीं? अच्छा तू शादी नहीं करी? शादी नहीं करी हुई? नहीं जमीन हैगी कोल? हाँ साढ़े को हैगी है, सानू मिल गई है। मिल गई जमीन तो बगा करी ना गुजारा। हमारे जो सरकारों का हमें और गल सुन होना जो सरकार ਨੂੰ कहना भी सानू मिलना चाहते हैं ਅਸੀਂ। बे मैं कोशिश करदा फिर आउण दी। ਪੁੱਛਣਾ ਵੀ ਮਾਮੇ ਕਿੰਨਾ ਚਿਰ ਹੋਇਆ ਫੌਤ ਹੋਇਆ ਨੂੰ? ਉਹ ਮਾਮੇ ਸੀਗੇ ਤੁਹਾਡੇ, ਮਾਮੇ ਦੇ ਪੁੱਤ ਸੀਗੇ ਉਹ ਕੰਮਾਂ ਦੇ ਸੰਮਾ। ਹਾਂਜੀ ਤੁਹਾਡੇ ਮਾਮੇ ਦੇ ਪੁੱਤ ਸੀ ਉਹ। ਇਹ ਕਹਿੰਦਾ ਭੂਆ ਲੱਗਦੀ ਸੀ ਮੇਰੀ ਮਾਂ ਉਹਨਾਂ ਦੀ। ਮਾਮੇ ਦੇ ਪੁੱਤ ਸੀ ਇਹ ਕਹਿੰਦਾ ਵੀ ਭੂਆ ਲੱਗਦੀ ਸੀ ਮੇਰੀ ਮਾਂ ਸੀ ਜਿਹੜੀ ਭਾਗੀ ਸੀ। ਕੰਮੇ ਦੇ ਸਮੇਂ ਦੀ ਭੂਆ ਲੱਗਦੀ ਸੀ। ਤੁਹਾਡੇ ਮਾਮੇ ਦੇ ਪੁੱਤ ਬਣੇ ਉਹ। ਠੀਕ ਹੈ। ਤੁਹਾਡੇ ਮਾਮੇ ਦੇ ਪੁੱਤ ਸੀ ਉਹ। ਉਹਨਾਂ ਦਾ ਕਾਫੀ ਚਿਰ ਹੋ ਗਿਆ।
ਦੀ ਯਾਦ ਆਉਂਦੀ ਸੀ ਕਿ ਨਹੀਂ? ਯਾਦ ਕਹਿੰਦੇ ਵੀ ਆਉਂਦੀ ਸੀ। ਹਾਂ ਯਾਦ ਤਾਂ ਆਉਂਦੀ ਸੀ। ਤੇ ਕਦ ਮੇਰਾ ਬੱਚਾ ਬੱਚਾ ਰਿਹਾ। ਕੋਸ਼ਿਸ਼ ਕੀਤੀ ਇਹਨਾਂ ਨੂੰ ਲੱਭਣ ਦੀ? ਹਾਂਜੀ ਸਾਡੇ ਕੋਲ ਇਹ ਗੱਲਾਂ ਕਰਦਾ ਰਿਹਾ ਵੀ ਯਾਰ ਲੱਭ ਕੇ ਦਿਓ ਇੱਥੇ ਘੰਟਾ ਬੰਦੇ ਕੋਈ ਸੀਗਾ ਪਰਿਵਾਰ ਇਹਨਾਂ ਦਾ ਇਧਰ ਆ ਕੇ ਗਿਆ ਉਹਨੇ ਫੋਟੋਆਂ ਜਾ ਕੇ ਚਿੱਠੀਆਂ ਪਾਈਆਂ ਮੈਂ। ਅੱਛਾ ਉਹਨਾਂ ਨੇ ਪਰ ਕੋਈ ਐਡਰੈਸ ਨਹੀਂ ਦਿੱਤਾ ਇਹਨਾਂ ਦਾ। ਇੱਥੋਂ ਬੰਦਾ ਗਿਆ ਘੰਟਾ ਬੰਦਾ ਮੈਨੂੰ ਪੈਸੇ ਦੇ ਕੇ ਵੀ ਚੋੜਿਆ 1000 ਰੁਪਇਆ ਵਿੱਚੋਂ ਉਹਨੂੰ ਭਾਲ ਕੇ ਮਿਲ ਕੇ ਮੇਰੀ ਗੱਲ ਕਰਾ ਦੇ। ਉਹ ਕਹਿੰਦਾ ਮੈਨੂੰ 6000 ਉਹ ਕਹਿੰਦੇ ਨੇ ਤੁਹਾਨੂੰ ਬੜਾ ਲੱਭਣ ਦੀ ਕੋਸ਼ਿਸ਼ ਕੀਤੀ। ਅੱਛਾ ਤੁਹਾਨੂੰ ਪਤਾ ਸੀ ਕਿ ਆ ਜਿਉਂਦੇ ਨੇ ਜਾਂ ਨਹੀਂ ਪਤਾ ਸੀ? ਉਹ ਪਤਾ ਤਾਂ ਸੀਗਾ ਕਿ ਇਹਨਾਂ ਨੂੰ ਆਏ ਸੀਗਾ ਕਿ ਇੱਥੇ ਰਿਸ਼ਤੇਦਾਰੀਆਂ ਘੰਟਾ ਬੰਦਾ ਪਿੰਡਾਂ ਨਾਲ ਕੋਈ ਉਹ ਆਏ ਸੀ ਬੰਦੇ ਇੱਥੇ। ਅੱਛਾ ਹਾਂ ਉਹਨਾਂ ਨੇ ਦੱਸਿਆ। ਉਹਨਾਂ ਨੇ ਫੋਟੋਆਂ ਲਿਜਾ ਕੇ ਮੈਨੂੰ ਫੜਾਤੀਆਂ। ਇਹਨੇ ਸਾਡੇ ਕੋਲੇ ਵੀ ਗੱਲ ਕਰੀ ਅਸੀਂ ਗੱਲ ਕਰੀ ਸੀ ਫਿਰ ਅਸੀਂ ਕੋਸ਼ਿਸ਼ ਵੀ ਕੀਤੀ ਪਰ ਕੋਈ ਉਹਨਾਂ ਨੇ ਰਾਹ ਨਹੀਂ ਦਿੱਤਾ। ਉਹਨਾਂ ਨੇ ਐਡਰੈਸ ਨਹੀਂ ਦਿੱਤਾ ਮੈਨੂੰ। ਅੱਛਾ ਕਿਸੇ ਸਾਰਾ ਪੈਂਦੀ ਆ ਮਾਨਸਾ ਵਧੀਆ ਮਤਲਬ ਇਹਨੂੰ ਵੀ ਮਾਨਸਾ ਵੀ ਜੇ ਆ ਜੇ ਲੈ ਜੇ ਆ ਕੇ। ਅੱਛਾ ਸਾਰਾ ਪਿੰਡ ਕਹਿੰਦਾ ਇੱਥੇ ਸਾਧਲਾ ਸਾਨੂੰ ਮੇਰੇ ਆ ਕੇ। ਚਾਰ ਮੁੰਡੇ ਆ ਮੇਰੇ। ਧੀਆਂ ਵੀ ਦੱਸ। 4 ਮੁੰਡੇ 2 ਧੀਆਂ। ਜਾਣੇ ਦਾ ਦੱਸ। 4 ਮੁੰਡੇ 2 ਧੀਆਂ। ਚਾਚੇ ਦਾ ਪੁੱਤ ਵੀ ਹੈਗਾ। ਜ਼ਮੀਨ 2 ਕਿੱਲੇ 2 ਏਕੜ। ਜ਼ਿਲ੍ਹਾ ਫੈਸਲਾਬਾਦ ਪਿੰਡ ਬੋਗੜਾ 255 ਨੰਬਰਦਾਰ ਦੇ ਡੇਰੇ। ਨੰਬਰਦਾਰ ਸੀਮਾ ਸਲੀਮ ਨੰਬਰਦਾਰ ਦੇ ਡੇਰੇ ਬੈਠੇਗਾ। ਤੂੰ ਆਲਾ ਤੇਰੀ ਸ਼ਾਦੀ ਕਰੀਏ। ਬੁੱਢਾ ਹੋ ਗਿਆ ਤੂੰ ਅਰੇ ਮਾਸਟਰ ਨਾਲੋਂ ਤਖਣਾ ਆ ਗਿਆ। ਭਤੀਜੇ ਨਾਲ ਵੀ ਗੱਲ ਕਰ। ਉਹ ਤੇਰੇ ਭਤੀਜੇ ਖੜੇ ਆ। ਇਹ ਤੁਹਾਡਾ ਭਤੀਜਾ ਜੀ। ਸਲਾਮ ਅਲੈਕੁਮ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕਦੀ ਕੀ ਹਾਲ ਜੀ? ਸਾਰੇ ਆ ਜਾਈਏ ਭੇਜਾਂਗੇ ਇਹਨਾਂ ਨੂੰ। ਸਾਰੇ ਕਿੱਥੇ ਆ ਹੁਣ? ਨਹੀਂ ਤੁਸੀਂ ਆਇਓ ਇਕੱਲੇ। ਅਸੀਂ ਇੰਨੇ ਲੈਣੋ ਤੁਸੀਂ ਇੱਕ ਜਣਾ ਲੈਣੋ। ਭਰਾ ਨੂੰ ਵੇਖੀ ਜਾਂਦਾ ਇੱਧਰ ਦਾੜੀ ਕਰ ਗਿਆ ਦਾੜੀ ਕਰ ਗਿਆ ਉਦਾਂ। ਉਹਦਾ ਦਿਲ ਖੁਸ਼ ਹੋ ਗਿਆ। ਉਹ ਦਿਲ ਖੁਸ਼ ਹੋ ਗਿਆ ਉਹਨੂੰ। ਠੀਕ ਹੈ ਚਲੋ ਜਿਹਨੇ ਮਿਲਤਾ ਪਹਿਲਾਂ ਇੱਕ ਦੂਜੇ ਦਾ ਚਿਹਰਾ ਦੇਖ ਲਿਆ। ਤੂੰ ਆ ਜਾ ਤੈਨੂੰ ਮਿਲਾ ਲੈਗਾ ਉਹਦੇ ਇੱਧਰ ਆਉਣ ਦੀ ਢੇਰ ਅਸਰੀ ਜੋ ਇਹਦੀ ਤਿਆਰੀ ਕਰਾਂ ਦੀ। ਠੀਕ ਆ ਤੁਸੀਂ ਇੱਥੇ ਕੋਸ਼ਿਸ਼ ਕਰੋ ਨਾ। ਇਧਰੋਂ ਕੋਸ਼ਿਸ਼ ਕਰਾਂਗੇ ਅਸੀਂ ਪੁੱਛ ਲਾਂਗੇ ਕਿਸੇ ਨੂੰ ਕੀ ਪ੍ਰੋਸੀਜਰ ਹੈ। ਇਧਰੋਂ ਕੋਈ ਭੇਜਣ ਵਾਲੀ ਚੀਜ਼ ਹੋਈ ਸੀ ਭਿਜਵਾ ਦਿਆਂਗੇ। ਠੀਕ ਆ ਰਾਬਤਾ ਹੋ ਗਿਆ ਹੁਣ। ਦਿਲ ਖੁਸ਼ ਹੋ ਗਿਆ। ਭਰਾ ਵੇਖ ਲਿਆ। ਬੜਾ ਖਾਣੀ ਭਾਈ ਦੇ ਕਿਵੇਂ ਦਾ ਲੱਗ ਰਿਹਾ ਹੁਣ ਫਿਰ? ਮੈਂ ਕਿਹਾ 72 ਸਾਲਾਂ ਬਾਅਦ ਹੋ ਗਈ ਗੱਲ। ਕਿਵੇਂ ਲੱਗ ਰਿਹਾ? ਦਿਲ ਖੁਸ਼ ਹੋ ਗਿਆ। ਉਹਦਾ ਬੱਚਾ ਸੀ ਜਦੋਂ ਪਿਛੋੜਾ ਪਿਆ। ਚਲੋ ਦਿਲ ਦੀ ਖੁਆਇਸ਼ ਤੇ ਪੂਰੀ ਹੋ ਗਈ ਨਾ। ਭਰਾ ਵੇਖ ਲਿਆ ਤੂੰ। ਹਾਂ ਬਾਬਾ ਬਣਿਆ ਪਿਆ। ਬਾਬਾ ਹੀ ਹੈ। ਲੱਭਣ ਦਾ ਭੱਜੇ ਮੈਨੂੰ ਫੜਦਾ। ਅੱਛਾ ਆ ਗਿਆ ਆਇਆ। ਉਹ ਮੇਰਾ ਤੈਨੂੰ ਛੱਡਣ ਨੂੰ ਦਿਲ ਨਹੀਂ ਕਰਦਾ। ਹਾਂ ਮੇਰਾ ਫੇਰ ਦਿਲ ਕਰਦਾ ਮਿਲਣ ਨੂੰ। ਦਿਲ ਕਰਦਾ ਮਿਲਣ ਨੂੰ। ਵੇਖਣ ਵਾਲਾ ਬਾਬਾ ਨਾ ਫੇਰ ਵਿਖਾ ਦੇ ਮੈਨੂੰ। ਕਰੀ ਦਿਖਾ ਦੇ। ਆ ਜਾ ਫਿਰ। ਹੁਣ ਛੱਡੇਗਾ ਤੇ ਆਊਂਗਾ। ਅਜੋ ਕਰਨਾ ਕੋਸ਼ਿਸ਼। ਸਾਨੂੰ ਵੀ ਬਹੁਤ 10 ਸਾਲ ਹੋ ਗਏ ਭਾਲਦਿਆਂ ਨੂੰ। ਅਸੀਂ ਬਹੁਤ ਮਿਹਨਤ ਕੀਤੀ ਸੀ ਕਦੇ ਕਿਤੇ ਇਸ ਤਰ੍ਹਾਂ। ਸਾਨੂੰ ਬੜਾ ਚਿਰ ਹੋ ਗਿਆ। ਅੱਛਾ ਭਾਜੇ ਨੂੰ ਬਹੁਤ ਨਹੀਂ ਜ਼ੋਰ ਲਾਇਆ। 1000 ਰੁਪਇਆ ਲਾਤਾ ਤੈਨੂੰ ਭਾਲਣ ਨੂੰ। ਉਹਨੇ ਬਹੁਤ ਪੈਸੇ ਲਾਤੇ ਤੈਨੂੰ ਲੱਭਣ ਦੇ ਮੈਂ। ਅੱਛਾ ਹਾਂ ਉਹ ਇੱਥੋਂ ਆਉਂਦੇ ਵੀ ਰਹੇ ਆ। ਮੈਂ ਬੜੇ ਸਨੇ ਇੱਕ ਵਾਰੀ ਮੈਂ ਫੋਟੋ ਭੇਜੇ ਸੀ।
ਫੋਟੋਆਂ ਸਾਡੇ ਕੋਲ ਹੈਗੀਆਂ ਜੀ ਸਾਈਆਂ। ਹੈਗੇ ਹਾਂਜੀ ਹਾਂਜੀ ਹੈਗੀ ਫੋਟੋਆਂ ਕੱਲੀਆਂ ਪਹੁੰਚੀਆਂ ਸੀਗੀਆਂ ਆ ਪਟਵਾਰੀ ਨਾਲ ਗੱਲ ਬਣ ਚਲੋ ਚੰਗਾ ਇਹਨੂੰ ਫੜੋ ਜੀ ਫੜਾ ਆਈ ਲਵ ਯੂ ਲਓ ਜੀ ਕਦੇ ਲਓ ਜੀ ਕਦੇ ਬਾਬਾ ਨੇ ਲਵ ਯੂ ਲਵ ਯੂ ਲਵ ਯੂ ਆਇਆ ਤੇਰੀ ਸ਼ਾਦੀ ਕਰ ਦੇਣੀ ਮੈਂ ਹਾਂ ਅਸੀਂ ਬਹੁਤ ਜੋਰ ਸਾਡੇ ਕਰਾਉਂਦਾ ਨੀਗਾ ਹਾਂ ਵੀ ਬਾਬਾ ਲੱਭ ਪਿਆ ਉਹ ਇੱਕ ਕਹਿੰਦੀ ਬਾਬਾ ਪੋਤੀ ਮੇਰੀ ਇੱਕ ਕਹਿੰਦੀ ਮੈਂ ਰੱਖਣਾ ਬਾਬਾ ਉਹ ਮੈਂ ਚੱਲ ਤੂੰ ਰੱਖ ਲਈ ਸਾਡੇ ਇੱਥੇ ਸਭ ਸਾਡੇ ਕੋਲ ਰਹਿੰਦਾ ਹੁੰਦਾ ਯਾਰ ਵਕਤ ਹੈ ਅੱਛਾ ਅੱਛਾ ਇਹਨਾਂ ਤੋਂ ਬਿਨਾਂ ਜੀ ਨਹੀਂ ਲੱਗਦਾ ਮੇਰਾ ਇਹਨਾਂ ਤੋਂ ਬਿਨਾਂ ਕਹਿੰਦਾ ਹਾਂ ਜੇ ਖੜਾ ਚੱਲ ਲੋ ਜੀ ਬਜ਼ੁਰਗਾਂ ਦੀ ਅੱਜ ਗੱਲਬਾਤ ਕਰਾਈ 72 ਸਾਲਾਂ ਬਾਅਦ ਇੱਕ ਵਿਛੜਿਆ ਹੋਇਆ ਪਰਿਵਾਰ ਆਪਸ 'ਚ ਮਿਲਿਆ। ਬਹੁਤ ਸਾਰੇ ਲੋਕ ਸਾਨੂੰ ਮੈਸੇਜ ਰਾਹੀਂ ਔਰ ਫੇਸਬੁੱਕ ਦੇ ਕਮੈਂਟਾਂ ਰਾਹੀਂ ਸਾਡੇ ਕੋਲ ਪੁੱਛਦੇ ਨੇ ਕਿ ਜਿਹੜੀਆਂ ਤੁਸੀਂ ਵੀਡੀਓਜ਼ ਬਣਾਉਂਦੇ ਹੋ ਇਹਨਾਂ ਦਾ ਕੀ ਮਕਸਦ ਹੈ। ਸੋ ਮੇਰਾ ਖਿਆਲ ਹੈ ਕਹਾਣੀ ਉਹਨਾਂ ਵਾਸਤੇ ਇੱਕ ਵਧੀਆ ਜਵਾਬ ਹੈ ਕਿ ਕਿਸ ਤਰ੍ਹਾਂ 72 ਸਾਲ ਹੋ ਗਏ ਆਪਸ ਦੇ ਵਿੱਚ ਜੋ ਰਿਸ਼ਤੇ ਸੀ ਉਹ ਆਪਸ 'ਚ ਟੁੱਟ ਗਏ ਸੀ, ਜੋ ਆਪਸ 'ਚ ਯਾਰੀਆਂ ਸਨ, ਜੋ ਮਾਂ ਪਿਓ ਵਿਛੜ ਗਏ ਸੀ। ਇਸੇ ਤਰ੍ਹਾਂ ਦੀ ਇੱਕ ਕਹਾਣੀ ਇਹਨਾਂ ਬਜ਼ੁਰਗ ਦੀ ਸੀ ਕਿ 1947 ਦੇ ਵਿੱਚ ਇਹਨਾਂ ਦਾ ਵਿਛੋੜਾ ਪੈ ਗਿਆ ਸੀ। ਜਿਸ ਰਾਤ ਵੰਡ ਹੋਈ ਉਸੇ ਰਾਤ ਇਹਨਾਂ ਦੀ ਮਾਤਾ ਜੀ ਤੇ ਇਹਨਾਂ ਦੇ ਭਰਾ ਦੂਸਰੇ ਪਿੰਡ ਆਪਣੇ ਨਾਨਕੇ ਹਾਲ ਗਏ ਸੀਗੇ ਤੇ ਵਿਛੋੜਾ ਪੈਣ ਉੱਪਰ ਲਹਿੰਦੇ ਪੰਜਾਬ ਆ ਗਏ, ਉਹ ਚੜ੍ਹਦੇ ਪੰਜਾਬ ਹੀ ਰਹਿ ਗਏ। ਔਰ 72 ਸਾਲਾਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਪੰਜਾਬੀ ਲਹਿਰ ਇਸ ਤਰ੍ਹਾਂ ਆਪਸ ਦੇ ਵਿੱਚ ਟੁੱਟੇ ਹੋਏ ਜਿਹੜੇ ਰਿਸ਼ਤੇ ਨੇ ਉਹ ਜੋੜ ਰਹੀ ਹੈ, ਸੋ ਇਹਨਾਂ ਦੇ ਪਰਿਵਾਰ ਨੇ ਸਾਡੇ ਨਾਲ, ਇਹਨਾਂ ਦੇ ਬੱਚਿਆਂ ਨੇ ਸਾਡੇ ਨਾਲ ਰਾਬਤਾ ਕੀਤਾ। ਔਰ ਅੱਜ ਤੋਂ ਸਿਰਫ 2 ਦਿਨ ਪਹਿਲੇ ਅਸੀਂ ਇਹ ਵੀਡੀਓ ਪਾਈ ਸੀ। ਸੋ ਉਹਨਾਂ ਵੀਰਾਂ ਦਾ ਜਿਹੜੇ ਚੜ੍ਹਦੇ ਪੰਜਾਬ 'ਚ ਬਹਿ ਕੇ ਜਿਨ੍ਹਾਂ ਨੇ ਇੱਕ ਕੋਸ਼ਿਸ਼ ਕੀਤੀ ਬਹੁਤ ਦੂਰ ਤੱਕ ਉਹਨਾਂ ਦੇ ਸਪੈਸ਼ਲੀ ਡਾਕਟਰ ਜਸਕੀਰ ਸਿੰਘ ਹੁਣੀ ਕੈਨੇਡਾ ਤੋਂ, ਉਹਨਾਂ ਨੇ ਸਾਨੂੰ ਉਹਨਾਂ ਦਾ ਨੰਬਰ ਪ੍ਰੋਵਾਈਡ ਕੀਤਾ। ਫਿਰ ਉਹਨਾਂ ਦੇ ਪਿੰਡ ਦੇ ਹਰਵਿੰਦਰ ਜੀ, ਹੋਰ ਜਿੰਨੇ ਵੀ ਦੋਸਤ ਜਿਨ੍ਹਾਂ ਨੇ ਇਹਦੇ ਵਿੱਚ ਮਾਵਨਤ ਕੀਤੀ, ਉਹਨਾਂ ਦਾ ਤਹਿ ਦਿਲੋਂ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇਹ ਕੋਸ਼ਿਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਅਸੀਂ ਆਪਣੇ ਸਰੋਤਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਅਗਰ ਕੋਈ ਵੀ ਪਰਿਵਾਰ ਇਸ ਤਰ੍ਹਾਂ ਵਿਛੜਿਆ ਹੋਇਆ ਹੈ, ਕਿਸੇ ਦਾ ਭਰਾ, ਯਾਰ ਜਾਂ ਕੋਈ ਵੀ ਪਰਿਵਾਰ ਦਾ ਜੀ ਅੱਜ ਤੋਂ 70 ਸਾਲ ਪਹਿਲੇ ਵਿਛੜ ਚੁੱਕਿਆ ਹੈ, ਉਹ ਸਾਡੇ ਨਾਲ ਜ਼ਰੂਰ ਰਾਬਤਾ ਕਰਨ। ਅਸੀਂ ਇਹ ਸਭ ਕੁਝ ਫ੍ਰੀ ਆਫ ਕਾਸਟ ਕਰਦੇ ਹਾਂ, ਕੋਈ ਸਾਡਾ ਲਾਲਚ ਨਹੀਂ, ਸਿਰਫ ਇਹੀ ਸਾਡਾ ਲਾਲਚ ਹੈ ਕਿ ਜੋ ਆਪਸ ਦੇ ਵਿੱਚ ਦੂਰੀਆਂ ਨੇ, ਜੋ ਨਫ਼ਰਤਾਂ ਫੈਲੀਆਂ ਨੇ, ਕਿਉਂਕਿ ਸਾਨੂੰ 1947 ਵਿੱਚ ਨਫ਼ਰਤਾਂ ਦੀ ਕਹਾਣੀ ਤੇ ਜ਼ਰੂਰ ਦੱਸੀ ਜਾਂਦੀ ਹੈ, ਲੇਕਿਨ ਉਸ ਤੋਂ ਪਹਿਲੇ ਜੋ ਸਾਂਝ ਦੀ, ਜੋ ਪਿਆਰ ਦੀ, ਮੁਹੱਬਤ ਦੀ ਇੱਕ ਲੰਬੀ ਦਾਸਤਾਨ ਸੀ, ਉਹ ਨਹੀਂ ਦੱਸੀ ਜਾਂਦੀ। ਉਹ ਇਹਨਾਂ ਬਜ਼ੁਰਗਾਂ ਕੋਲ ਹੀ ਸਾਨੂੰ ਪਤਾ ਲੱਗਦੀ ਹੈ। ਔਰ ਸਾਨੂੰ ਖੁਸ਼ੀ ਹੈ ਕਿ ਅੱਜ ਅਸੀਂ ਇੱਕ ਹੋਰ ਪਰਿਵਾਰ ਨੂੰ ਆਪਸ 'ਚ ਮਿਲਾਇਆ। ਬਜ਼ੁਰਗ ਸਾਡੇ ਨਾਲ ਬੈਠੇ ਨੇ, ਉਹ ਵੀ ਕੁਝ ਗੱਲਾਂ ਸਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ। ਜੀ ਬਜ਼ੁਰਗੋ ਦੱਸੋ ਕੀ ਕਹਿਣਾ ਚਾਹੁੰਦੇ ਤੁਸੀਂ? ਤੁਹਾਡੀ ਬੜੀ ਜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਬੜਾ ਆਸਾਨ ਹੈ ਤੁਹਾਡਾ। ਸਾਡੇ ਤੇ ਤੁਸੀਂ ਸਾਨੂੰ 17 ਸਾਲਾਂ ਬਾਅਦ ਮਿਲਾਤਾ। ਅਸੀਂ ਬੜੇ ਪਰੇਸ਼ਾਨ ਸੀਗੇ, ਨਹੀਂ ਸੀ ਲੱਭਦਾ ਹੈ, ਤੇ ਬੜਾ ਬੜਾ ਆਸਾਨ ਹੈ ਤੁਹਾਡਾ। ਕਿੰਨੇ ਦਿਨਾਂ 'ਚ ਲੱਭਣ? 3 ਦਿਨਾਂ 'ਚ ਬਹੁਤ ਬਹੁਤ ਆਸਾਨ ਹੈ। ਬੜਾ ਸ਼ੁਕਰੀਆ, ਤੁਹਾਡੀ ਮਿਹਰਬਾਨੀ। ਤੇ ਹੁਣ ਵੀ ਸਾਡੇ ਤੇ ਕਰਮ ਕਰੋ, ਕੋਈ ਕਾਗਜ਼ ਕੋਈ ਸਾਨੂੰ ਬਣਾ ਕੇ ਭੇਜੋ। ਸਰਕਾਰਾਂ ਨੂੰ ਅਪੀਲ ਇਹ ਕਰਦੇ ਹਾਂ ਵੀ ਸਾਨੂੰ ਭਰਾਵਾਂ ਨੂੰ ਮਿਲਾਇਆ ਜਾਵੇ। ਲੋ ਜੀ, ਇਹ ਬਜ਼ੁਰਗ ਨੇ ਅਪੀਲ ਕਰ ਰਹੇ ਨੇ ਔਰ ਥੈਂਕ ਯੂ ਕਰ ਰਹੇ ਨੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਿਰਫ 3 ਦਿਨਾਂ ਦੇ ਵਿੱਚ ਇੱਕ ਵਿਛੜਿਆ ਹੋਇਆ 72 ਸਾਲ ਤੋਂ ਪੁਰਾਣਾ ਪਰਿਵਾਰ ਮਿਲਾ ਦਿੱਤਾ। ਉਹਨਾਂ ਦਾ ਥੈਂਕ ਯੂ ਕਰਨ ਦੇ ਨਾਲ ਨਾਲ ਅਪੀਲ ਕਰਨ ਦੇ ਨੇ ਦੋਵਾਂ ਗੌਰਮੈਂਟਾਂ ਅੱਗੇ ਕਿ ਅਸੀਂ ਦੋਵੇਂ ਭਰਾ ਜਿਹੜੇ ਨੇ ਉਹ ਮਿਲਣਾ ਚਾਹੁੰਦੇ ਨੇ। ਕੋਈ ਸਬਬ ਇਸ ਤਰ੍ਹਾਂ ਦਾ ਬਣੇ ਤੇ ਜਾਂ ਉਹ ਇੱਧਰ ਆ ਜਾਣ ਜਾਂ ਬੇਸ਼ੱਕ ਇਹ ਉੱਧਰ ਚਲ ਜਾਣ, ਜੋ ਵੀ ਸਬਬ ਬਣੇ, ਆਪਸ ਦੇ ਵਿੱਚ ਇਹ ਪਰਿਵਾਰ ਮਿਲਣਾ ਚਾਹੀਦਾ ਇੱਕ ਵਾਰੀ, ਜੋ ਦੋਵਾਂ ਵੀਰਾਂ ਦੀ ਖੁਆਇਸ਼ ਹੈ। ਕਿਉਂਕਿ ਜਿਹੜੇ ਇਹਨਾਂ ਦੇ ਛੋਟੇ ਵੀਰ ਸੀ ਉਹਨਾਂ ਨੇ ਵੀ ਆਖਿਆ ਕਿ ਇੱਕ ਲੰਬੇ ਸਮੇਂ ਤੋਂ ਇਹਨਾਂ ਨੂੰ ਚਿੱਠੀਆਂ ਵੀ ਪਾ ਰਹੇ ਨੇ, ਲੇਕਿਨ ਇਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ। ਸੋ ਉਮੀਦ ਹੈ, ਆਸ ਹੈ ਕਿ ਇਹ ਕਹਾਣੀ ਇੱਕ ਦਿਨ ਜ਼ਰੂਰ ਪੂਰੀ ਹੋਏਗੀ। ਇਹਨਾਂ ਦੋਵਾਂ ਭਰਾਵਾਂ ਦਾ ਜਿਹੜਾ ਵਿਛੋੜਾ ਹੈ ਉਹ ਇੱਕ ਦਿਨ ਜ਼ਰੂਰ ਖਤਮ ਹੋਏਗਾ ਔਰ ਇਹ ਪੰਜਾਬੀ ਲਹਿਰ ਇਸੇ ਤਰ੍ਹਾਂ ਦੀ ਕੋਸ਼ਿਸ਼ਾਂ ਕਰਦੀ ਰਹੇਗੀ। ਅਗਲੇ ਪ੍ਰੋਗਰਾਮ ਤੱਕ ਸਾਨੂੰ ਇਜਾਜ਼ਤ ਦਿਓ, ਮਿਲਦੇ ਹਾਂ ਜੀ, ਰੱਬ ਰੱਖਾ। ਮਠਿਆਈ ਉੱਡਣ ਲੱਗ ਪਈ ਜੀ, ਮਠਿਆਈ ਉੱਡਣ ਲੱਗ ਪਈ। ਉੱਡਣ ਲੱਗ ਪਈ। ਖਾ ਲੈ ਬਾਬੇ ਨੂੰ ਮਠਿਆਈ ਖਵਾਓ।